ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਨਾਲ ਅੱਜ ਦੇ ਇਸ ਅਪਡੇਟ ਅਮਰੀਕਾ ਦੇ ਬੁਲੇਟਿਨ ਦੇ ਵਿੱਚ ਬਣੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸੋ ਅਸੀਂ ਦੋਨੇ ਤੁਹਾਡੇ ਲਈ ਜਿਹੜੇ ਜੀ ਅੱਜ ਦੀਆਂ ਅਪਡੇਟਸ ਅਮਰੀਕਾ ਦੇ ਵਿੱਚ ਜੋ ਵੀ ਹੋਈਆਂ ਉਹ ਲੈ ਕੇ ਆਵਾਂਗੇ। ਤੇ ਸਭ ਤੋਂ ਪਹਿਲਾਂ ਜਿਹੜੇ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚ ਓਬਾਮਾ ਕੇਅਰ ਨੂੰ ਰੀਪੀਲ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਟਰੈਵਲ ਬੈਨ ਜਿਹੜਾ ਜੀ ਨਵਾਂ ਆਇਆ, ਜਿਹੜਾ ਐਗਜ਼ੀਕਿਊਟਿਵ ਆਰਡਰ ਰਾਸ਼ਟਰਪਤੀ ਟਰੰਪ ਵੱਲੋਂ ਲੈ ਕੇ ਆਇਆ ਗਿਆ, ਬੈਨ ਕਾਰਸਨ ਨੇ ਇਮੀਗ੍ਰੇਟਸ ਨੂੰ ਕੀ ਬੋਲਿਆ ਇਸ ਦੇ ਬਾਰੇ। ਇਸੇ ਤਰ੍ਹਾਂ ਪਲਾਨ ਪੇਰੈਂਟਹੁੱਡ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਫੰਡਿੰਗ ਜਾਰੀ ਰਹੇਗੀ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਅਗਰ ਉਹ ਅਬੋਰਸ਼ਨ ਨੂੰ ਸਾਈਡ ਤੇ ਕਰ ਦਿੰਦੇ ਆ। ਜੀ ਜੀ। ਇਸੇ ਤਰ੍ਹਾਂ ਨਾਰਥ ਕੋਰੀਆ ਜਿਹੜਾ ਆ ਉਹ ਜਾਪਾਨ ਦੇ ਵਿੱਚ ਜਿਹੜੇ USA ਦੇ ਜਿਹੜੀ ਸਾਈਟਸ ਹੈਗੇ ਆ ਉੱਥੇ ਅਟੈਕ ਕਰਨ ਨੂੰ ਕਹਿੰਦੇ ਤਿਆਰੀ ਕਰ ਰਿਹਾ। ਇਸੇ ਤਰ੍ਹਾਂ ਖਾਨ ਜਿਹੜੇ ਬਹੁਤ ਮਸ਼ਹੂਰ ਹੋਏ ਸੀ ਜਿਨ੍ਹਾਂ ਨੇ ਡੈਮੋਕ੍ਰੈਟਿਕ ਪਾਰਟੀ ਵੇਲੇ ਆਪਣਾ ਲੈਕਚਰ ਕੀਤਾ ਸੀ, ਉਹਨਾਂ ਨੇ ਕੈਨੇਡਾ 'ਚ ਜਾਣਾ ਸੀ ਲੈਕਚਰ ਕਰਨ ਦੇ ਲਈ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਪ੍ਰਿਵਿਲੇਜਸ ਆ ਉਹ ਰਿਮੂਵ ਕੀਤੇ ਜਾ ਸਕਦੇ, ਉਹ ਟਰੈਵਲ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਫਗਾਨ ਕਮਿਊਨਿਟੀ ਦੇ ਵਿੱਚ ਇੱਕ ਪਰਿਵਾਰ ਨੂੰ ਜਿਹੜਾ ਜੀ ਰੋਕਿਆ ਗਿਆ, ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ। ਇਸ ਦੇ ਬਾਰੇ ਇੱਕ ਜਿਹੜੀ ਜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੇ ਜੀ ਸਾਰੀਆਂ ਖਬਰਾਂ ਦੇ ਵੱਲ ਵਧਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ ਵੀ, ਜਿਸ ਦੇ ਵਿੱਚ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਨੇ ਤੇ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਉਸ ਦੇ ਲਈ ਕਾਲ ਕਰ ਸਕਦੇ ਹੋ ਜੀ 408 272 2500 ਦੇ ਉੱਤੇ। ਤੇ ਇਸ ਦੇ ਨਾਲ ਜਿਹੜਾ ਜੀ ਸਰਬਜੀਤ ਸਿੰਘ ਵਾਸੀ ਐਡਵਾਟਰ ਤੋਂ, ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ ਤੇ ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ। ਤੇ ਖਬਰਾਂ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜੀ ਜੀ ਅੱਜ ਆਪਾਂ ਕਰਦੇ ਹਾਂ ਓਬਾਮਾ ਕੇਅਰ ਦੇ ਉੱਤੇ ਲੈ ਕੇ। ਤੇ ਓਬਾਮਾ ਕੇਅਰ ਜਿਹਨੂੰ ਕਿ ਬਹੁਤ ਸਮੇਂ ਤੋਂ ਰਿਪਬਲਿਕਨ ਪਾਰਟੀ ਵਾਲੇ ਕਹਿ ਰਹੇ ਸੀ ਅਸੀਂ ਇਸ ਨੂੰ ਰੀਪੀਲ ਕਰਾਂਗੇ ਜਦੋਂ ਵੀ ਪਾਵਰ ਦੇ ਵਿੱਚ ਆਏ। ਇਹਨਾਂ ਨੂੰ ਪਾਸ ਕਰਨ ਦੇ ਵਿੱਚ ਵੀ ਜਿਹੜੀ ਜੀ ਬਹੁਤ ਦਿੱਕਤ ਪਹਿਲੇ ਦਿਨ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਜਦੋਂ ਕਿ ਕੈਂਡੀਡੇਟ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਬਹੁਤ ਸਾਰਾ ਜਿਹੜਾ ਭਾਰ ਹੈਗਾ ਆ US ਗਵਰਨਮੈਂਟ ਦੇ ਉੱਤੇ ਤੇ ਇਹਨੂੰ ਅਸੀਂ ਰਿਪੀਲ ਕਰਾਂਗੇ। ਉਹਦੇ ਵਿੱਚ ਉਹ ਕੁਝ ਕੁ ਪੁਆਇੰਟ ਜਿਹੜੇ ਲੈ ਕੇ ਆਏ ਆ ਅੱਜ, ਜਿਹੜੀ ਹਜੇ ਫਾਈਨਲ ਤਾਂ ਸਾਰਾ ਕੁਝ ਹੋਣਾ ਹੈਗਾ ਆ, ਉਹ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਜਾਵਾਂਗੇ। ਸੋ ਉਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਵੀ ਕੀਤਾ ਹੈਗਾ ਵੀ ਅਸੀਂ ਫਾਈਨ ਨੂੰ ਜਿਹੜਾ ਰਿਮੂਵ ਕਰ ਦਾਂਗੇ। ਜੇ ਕੋਈ ਗੈਪ ਕਰੂਗਾ ਕਿਸੇ ਤਰ੍ਹਾਂ ਦੀ ਕਵਰੇਜ ਦੇ ਵਿੱਚ ਉਹਦਾ 30% ਫਿਰ ਜ਼ਿਆਦਾ ਚਾਰਜ ਹੋਊਗਾ। ਹੋਰ ਜਿੱਦਾਂ ਨਿੱਕੇ ਕਈ ਹੈਗੇ 26 ਸਾਲਾਂ ਤੱਕ ਜਿਹੜੇ ਬੱਚੇ ਆ ਉਹ ਜਿੱਦਾਂ ਪਹਿਲੇ ਰਹਿੰਦੇ ਸੀ ਆਪਣੇ ਪੇਰੈਂਟਸ ਦੇ ਅੰਡਰ, ਉਹ ਵੀ ਉਹਨਾਂ ਦੀ ਕਵਰੇਜ ਉਸੇ ਤਰ੍ਹਾਂ ਚੱਲਦੀ ਰਹੂਗੀ। ਜੀ ਬਿਲਕੁਲ। ਤੇ ਇੱਕ ਐਨਰੋਲਮੈਂਟ ਵੀ ਜਿਹੜੀ ਉਹਨਾਂ ਨੇ ਫ੍ਰੀਜ਼ ਕਰਨ ਦੀ ਗੱਲਬਾਤ ਕਹੀ ਹੈ ਵੀ 2020 ਤੱਕ ਜਿਹੜੀ ਜੀ ਮੈਡੀਕੇਡ ਪ੍ਰੋਗਰਾਮ ਦੇ ਵਿੱਚ ਕਹੇ ਵੀ ਉਹ ਫ੍ਰੀਜ਼ ਕਰਨਗੇ ਐਨਰੋਲਮੈਂਟ। ਇਸ ਦੇ ਨਾਲ 2019 ਤੱਕ ਜਿਹੜੇ ਇੰਡੀਵਿਜੂਅਲਸ ਆ ਉਹ ਸਾਈਨ ਅਪ ਕਰ ਸਕਣਗੇ। ਪਰ ਇਹ ਹੌਲੀ ਜਿਹੜਾ ਜੀ ਇੱਕ ਸਟੈਪ ਬਾਏ ਸਟੈਪ ਸ਼ਾਇਦ ਰਿਪੀਲ ਕਰਨਗੇ, ਇੱਕੋ ਦਮ ਖਤਮ ਨਾ ਕਰਦੇ ਹੋਏ। ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਇਸ ਦਾ ਕਾਫੀ ਵਿਰੋਧ ਕਰ ਰਹੀ ਹੈ। ਉਹ ਕਹਿ ਰਹੇ ਵੀ ਤੁਸੀਂ ਅਮਰੀਕਾ ਦੇ ਹੈਲਥ ਕੇਅਰ ਸਿਸਟਮ ਨੂੰ ਜਿਹੜਾ ਜੀ ਪੂਰੇ ਕਿਓਸ ਜਿਹੜੇ ਜੀ ਉਹ ਉਸ ਦੇ ਨਾਲ ਹੋ ਜਾਣਗੇ, ਲੋਕਾਂ ਦੀ ਇੰਸ਼ੋਰੈਂਸ ਜਿਹੜੀ ਖਤਮ ਹੋ ਜਾਣੀ ਹੈ। ਇਸੇ ਤਰ੍ਹਾਂ ਜਿਹੜੇ 4 ਰਿਪਬਲਿਕਨ ਸੈਨੇਟਰ ਹੈਗੇ ਆ ਉਹ ਵੀ ਹਜੇ ਤਾਈਂ ਐਗਰੀ ਨਹੀਂ ਹੋਏ ਹੈਗੇ, ਖਾਸ ਕਰਕੇ ਜਿਹੜੇ ਰੂਬੀਓ ਵੀ ਆ। ਤੇ ਉਹ ਕਹਿੰਦੇ ਵੀ ਕੁਝ ਇਹਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਆ। ਤੇ ਉਹ ਕਹਿੰਦੇ ਵੀ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਮਿਨੋਰਿਟੀ ਲੀਡਰ ਚਾਰਲਸ ਸ਼ੂਮਰ ਹੈਗੇ ਆ, ਉਹ ਕਹਿੰਦੇ ਵੀ ਟਰੰਪ ਕੇਅਰ ਜਿਹੜੀ ਹੈ ਰਿਪਲੇਸ ਨਹੀਂ ਕਰ ਰਹੀ ਅਫੋਰਡੇਬਲ ਕੇਅਰ ਐਕਟ ਨੂੰ। ਇਹਦੇ ਨਾਲ ਰਿਪਲੇਸ ਕਰਨਾ ਕੀ ਹੋਣਾ ਵੀ ਬਹੁਤ ਸਾਰੇ ਜਿੱਦਾਂ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਬਿਨਾਂ ਕੇਅਰ ਤੋਂ ਰਹਿ ਜਾਣਗੇ। ਬਿਲਕੁਲ ਜੀ ਬਿਲਕੁਲ। ਤੇ ਤਕਰੀਬਨ ਦੱਸਦੇ ਵੀ 20 ਮਿਲੀਅਨ ਲੋਕਾਂ ਨੂੰ ਕਹਿੰਦੇ ਅਨਇੰਸ਼ੋਰਡ ਲੋਕਾਂ ਨੂੰ ਓਬਾਮਾ ਕੇਅਰ ਨੇ ਜਿਹੜਾ ਜੀ ਕਵਰ ਕੀਤਾ ਸੀਗਾ, ਇਹ ਡੇਟਾ ਦੱਸ ਰਿਹਾ। ਤੇ ਬਾਕੀ ਜੇ ਓਬਾਮਾ ਕੇਅਰ ਜਾਂਦੀ ਹੈ ਜਾਂ ਮੇਰੇ ਹਿਸਾਬ ਨਾਲ ਰਿਪਬਲਿਕਨ ਪਾਰਟੀ ਬਿਲਕੁਲ ਨਾ ਖਤਮ ਕਰਦੇ ਹੋਏ ਕੁਝ ਨਾ ਕੁਝ ਚੇਂਜਸ ਕਰਕੇ ਮੋਡੀਫਾਈਡ ਓਬਾਮਾ ਕੇਅਰ ਆਪਾਂ ਕਹਿ ਸਕਦੇ ਹਾਂ ਲੈ ਕੇ ਆਉਣ ਦੀ ਤਿਆਰੀ ਕਰੂਗੀ। ਸੋ ਇਹਦੇ ਵਿੱਚ ਜਿਹੜੇ ਪੌਲ ਰਾਇਨ ਹੈਗੇ ਹਾਊਸ ਸਪੀਕਰ, ਉਹਨਾਂ ਦਾ ਕਾਫੀ ਯੋਗਦਾਨ ਹੈ ਜਿਹੜੀ ਨਵੀਂ ਪਲਾਨ ਲੈ ਕੇ ਆ ਰਹੇ ਆ। ਕੁਝ ਕੁ ਪੁਆਇੰਟ ਜਿਹੜੇ ਹੈਗੇ ਜਿੱਦਾਂ ਰਿਪਬਲਿਕਨ ਪਲਾਨ ਆਫਰ ਕਰ ਰਹੀ ਆ, ਉਹ ਕਹਿੰਦੇ ਵੀ ਜਿਹੜੇ ਟੈਕਸ ਕ੍ਰੈਡਿਟ ਹੋਊਗਾ $2000 ਹੋਊਗਾ, ਜਿਹੜਾ 30 ਸਾਲ ਤੋਂ ਥੱਲੇ ਆ $4000 ਜਿਹੜਾ 60 ਸਾਲ ਤੋਂ ਉੱਪਰ ਆ। ਸੋ ਜਿੱਦਾਂ 올ਡ ਹੋਊਗੇ ਉਹਨਾਂ ਨੂੰ ਜ਼ਿਆਦਾ ਕ੍ਰੈਡਿਟ ਹੋਊਗਾ, ਜਿਹੜੇ ਯੰਗ ਆ ਉਹਨਾਂ ਨੂੰ ਘੱਟ ਕ੍ਰੈਡਿਟ ਹੋਊਗਾ। ਤੇ ਇਸੇ ਤਰ੍ਹਾਂ ਇਨਕਮ ਵੀ ਉਹਨੇ ਇੰਡੀਵਿਜੂਅਲ ਦੀ 75000 ਰੱਖੀ ਆ, 2 ਜਣਿਆਂ ਦੀ 1.5 ਲੱਖ ਰੱਖੀ ਆ,
ਪਹਿਲਾਂ ਜਿਹੜੀ ਇਨਕਮ ਉਹ ਘੱਟ ਹੁੰਦੀ ਸੀਗੀ। ਜੀ ਜੀ ਬਿਲਕੁਲ। ਸੋ ਇਸ ਤਰ੍ਹਾਂ ਜਿਹੜੀ ਬਾਹਲੀ ਡਿਟੇਲ ਚ ਹੋਊਗੀ ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ, ਪਰ ਅੱਜ ਆਪਾਂ ਸਰੋਤਿਆਂ ਨਾਲ ਇਹੀ ਡਿਸਕਸ ਕਰਨਾ ਚਾਹੁੰਦੇ ਸੀ ਵੀ ਜਿਹੜੇ ਬਹੁਤ ਚਿਰਾਂ ਤੋਂ ਰੌਲਾ ਵੀ ਪੈ ਰਿਹਾ ਸੀ ਵੀ ਦੇਖੋ ਜੀ ਕੋਈ ਪਲਾਨ ਨਹੀਂ ਤਿਆਰ ਹੋਈ ਹੈਗੀ, ਕੋਈ ਕੁਝ ਨਹੀਂ ਹੋਇਆ। ਸੋ ਅੱਜ ਜਿਹੜੇ ਰਿਪਬਲਿਕਨ ਪਾਰਟੀ ਆ ਉਹ ਓਬਾਮਾ ਕੇਅਰ ਦਾ ਰਿਪਲੇਸ ਕਰਨ ਦੇ ਲਈ ਜੋ ਆਲਟਰਨੇਟਿਵ ਲੈ ਕੇ ਆਏ ਆ ਉਹਦੇ ਬਾਰੇ ਆਪਾਂ ਤੁਹਾਡੇ ਵਿਚਾਰ ਜਿਹੜੇ ਆਪਣੇ ਸਾਂਝੇ ਕੀਤੇ। ਪਹਿਲਾ ਕਦਮ ਆਪਾਂ ਕਹਿ ਸਕਦੇ ਵੀ ਉਹ ਚੱਕਣ ਜਾ ਰਿਹਾ ਹੁਣ। ਤੇ ਦੂਸਰੀ ਖਬਰ ਜਿਹੜੇ ਜੀ ਉਸਦੇ ਵੱਲ ਆਪਾਂ ਵਧਦੇ ਹਾਂ, ਟਰੈਵਲ ਬੈਨ ਨੂੰ ਲੈ ਕੇ। ਪਿਛਲੇ ਮਹੀਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੈਵਲ ਬੈਨ ਦਾ ਐਗਜ਼ੀਕਿਊਟਿਵ ਆਰਡਰ ਪਾਸ ਕੀਤਾ ਸੀ, ਜਿਸ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਤੇ ਕੋਰਟ ਨੇ ਉਸ ਨੂੰ ਰੋਕ ਦਿੱਤਾ, ਉਸ ਬੈਨ ਦੇ ਉੱਤੇ ਰੋਕ ਲਾ ਦਿੱਤੀ। ਪਰ ਅੱਜ ਦੁਬਾਰਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਜੀ ਟਰੈਵਲ ਬੈਨ ਦੇ ਉੱਤੇ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਪਾਸ ਕੀਤਾ, ਜਿਸ ਦੇ ਵਿੱਚ ਕਿ ਉਹਨਾਂ ਨੇ ਹੁਣ 7 ਦੀ ਬਜਾਏ ਸਭ ਤੋਂ ਪਹਿਲਾਂ ਤਾਂ 6 ਕੰਟਰੀਜ਼ ਕਰ ਦਿੱਤੀਆਂ। ਇਰਾਕ ਦੇ ਜਿਹੜੇ ਨੈਸ਼ਨਲਿਸਟ ਹੈਗੇ ਉਹਨਾਂ ਨੂੰ ਬਾਹਰ ਕਰ ਦਿੱਤਾ। ਇਸ ਦੇ ਨਾਲ ਨਾਲ ਜਿਹੜੇ ਜੀ ਗ੍ਰੀਨ ਕਾਰਡ ਹੋਲਡਰ, ਲੀਗਲ ਵੀਜ਼ਾ ਹੋਲਡਰ, ਉਹਨਾਂ ਦਾ ਨਾਮ ਜਿਹੜਾ ਜੀ ਉਸ ਤੋਂ ਬਾਹਰ ਕਰ ਦਿੱਤਾ। ਅਤੇ ਉਹਨਾਂ ਨੇ ਕਿਹਾ ਸਿਰਫ ਜਿਹੜੇ ਨਵੇਂ ਇਮੀਗ੍ਰੈਂਟ ਹੋਣਗੇ ਤੇ ਇਸ ਦੇ ਨਾਲ ਨਾਲ ਜਿਹੜੇ ਰਿਫਿਊਜੀ ਅਸਾਈਲਮ ਲੈਣ ਦੇ ਲਈ ਆਉਣਗੇ ਉਹਨਾਂ 6 ਕੰਟਰੀਜ਼ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਸਮਾਲੀਆ, ਲੀਬੀਆ, ਸੀਰੀਆ, ਉਹ ਜਿਹੜੀ 7 ਕੰਟਰੀ ਦੇ ਵਿੱਚੋਂ 6 ਉਹੀ ਹੈ, ਇੱਕ ਇਰਾਕ ਦਾ ਨਾਮ ਬਾਹਰ ਕੀਤਾ ਗਿਆ। ਸੋ ਉਹ ਜਿਹੜੇ ਅਸਾਈਲਮ ਲੈਣ ਆਉਣਗੇ ਜਾਂ ਨਵੇਂ ਇਮੀਗ੍ਰੈਂਟਸ ਆਉਣਗੇ ਉਹਨਾਂ ਦੇ ਉੱਤੇ ਹੁਣ ਰੋਕ ਲਾਈ ਗਈ ਹੈ। ਜੀ ਸੋ ਉਹਨੇ ਇਸ ਕਰਕੇ ਵੀ ਕੀਤਾ, ਕਹਿੰਦੇ ਇਰਾਕ ਇੱਕ ਤਾਂ ਆਈਸਿਸ ਨੂੰ ਫਾਈਟ ਕਰ ਰਿਹਾ ਤੇ ਦੂਜਾ ਜਿਹੜੇ ਇਰਾਕ ਤੋਂ ਲੋਕ ਆਉਂਦੇ ਆ ਉਹਨਾਂ ਦੀ ਵੈਟਿੰਗ ਕਰਦੇ ਆ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਦੇ ਹੈਗੇ, ਜਦ ਕਿ ਦੂਜੇ ਮੁਲਕ ਨਹੀਂ ਕਰ ਰਹੇ ਹੈਗੇ। ਬਿਲਕੁਲ ਜੀ ਬਿਲਕੁਲ। ਤੇ ਇਹਦੇ ਨਾਲ ਜਿਹੜਾ ਹੋਰ ਜਿੱਦਾਂ ਉਹਨੀ ਜਿਹੜਾ ਰਿਫਿਊਜੀਜ਼ ਆਉਂਦੇ ਆ, ਜਿੱਦਾਂ ਹਰ ਸਾਲ 1,10,000 ਦੇ ਕਰੀਬ ਪੋਲੀਟੀਕਲ ਅਸਾਈਲਮ ਦਿੰਦੇ ਸੀ, ਉਹਨੂੰ ਵੀ ਉਹਨੇ 50% ਕੱਟ ਕਰ ਦਿੱਤਾ ਹੈਗਾ। ਸੋ ਇਹਦੇ ਲਈ ਉਹਨਾਂ ਨੇ ਇੱਕ ਰਿਪੋਰਟ ਵੀ ਤਿਆਰ ਕੀਤੀ ਹੈਗੀ ਆ ਜਸਟਿਸ ਡਿਪਾਰਟਮੈਂਟ ਨੇ। ਉਹ ਕਹਿੰਦੇ ਵੀ ਕਿਸ ਤਰ੍ਹਾਂ 300 ਦੇ ਕਰੀਬ ਜਿਹੜੇ ਰਿਫਿਊਜੀਜ਼ ਦੀ ਉਹਨੇ ਲਿਸਟ ਤਿਆਰ ਕੀਤੀ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ USA ਦੇ ਵਿੱਚ ਆਏ ਆ, ਤੇ ਉਹ ਜਿਨ੍ਹਾਂ ਦੇ ਸੰਬੰਧ ਟੈਰਰਿਸਟ ਆਰਗੇਨਾਈਜੇਸ਼ਨ, ਜਿਹੜੇ ਖਾਸ ਕਰਕੇ ਉਹਨਾਂ ਨੇ ਵਰਡ ਵਰਤਿਆ ਹੈਗਾ ਆ ਵੀ ਇਸਲਾਮਿਸਟ ਟੈਰਰਿਸਟ ਗਰੁੱਪ ਦੇ ਨਾਲ ਉਹਨਾਂ ਦੀ ਜਿਹੜੀ ਅਫੀਲੀਏਸ਼ਨ ਆ ਜਾਂ ਉਹਨਾਂ ਵੱਲੋਂ ਚੇਂਜ ਹੋਏ ਆ, ਤਾਂ ਕਿ ਉਹਨਾਂ ਨੂੰ ਪਤਾ ਹੈ ਵੀ ਜੇ ਕੇਸ ਕੋਰਟ ਦੇ ਵਿੱਚ ਗਿਆ ਤੇ ਉਹ ਜਿਹੜੀ ਆਪਣੀ ਰਿਪੋਰਟ ਆ ਉਹ ਪੇਸ਼ ਕਰ ਸਕਣ। ਸੋ ਇਹਦੇ ਨਾਲ ਹੋਰ ਵੀ ਜਗਮੋਹਨ ਜੀ ਇੱਕ ਰਿਪੋਰਟ ਆਈ ਸੀ ਵੀ ਜਿਹੜੇ ਬਹੁਤ ਸਾਰੇ ਲੋਕ ਨਾਈਜੀਰੀਆ ਤੋਂ ਆ ਰਹੇ ਆ, ਤੇ ਨਾਈਜੀਰੀਆ ਦੇ ਪ੍ਰੈਜ਼ੀਡੈਂਟ ਨੇ ਅੱਜ ਆਪਣੇ ਲੋਕਾਂ ਨੂੰ ਇਹ ਹਦਾਇਤ ਕੀਤੀ ਆ ਵੀ USA ਨਾ ਜਾਓ, ਕਿਉਂਕਿ ਕਈ ਲੋਕਾਂ ਨੂੰ ਜਿਹੜੇ ਵਿਜ਼ਟਰ ਵੀਜ਼ੇ ਤੇ ਆਉਂਦੇ ਸੀ ਉਹਨਾਂ ਨੂੰ ਉੱਥੋਂ ਹੀ ਵਾਪਸ ਕਰ ਦਿੱਤਾ ਜਾਂਦਾ ਸੀ। ਇਹ ਹੋਇਆ। ਤੇ ਕੈਨੇਡਾ ਦੇ ਵੀ ਇੱਕ ਜਿਹੜੀ ਆਪਾਂ ਅੱਜ ਸਵੇਰੇ ਵੀ ਕਵਰ ਕੀਤੀ ਸੀ ਗੱਲ, ਕੈਨੇਡਾ ਦੀ ਇੱਕ ਜਿਹੜੀ ਸਿਟੀਜ਼ਨ ਲੜਕੀ, ਉਸ ਨੂੰ ਰੋਕ ਦਿੱਤਾ ਗਿਆ ਕੈਨੇਡਾ ਦੀ ਅਥਾਰਟੀਜ਼ ਦੇ ਵੱਲੋਂ ਹੀ ਜੀ। ਤੇ ਜਦੋਂ ਦੱਸਿਆ ਗਿਆ ਆਪਾਂ ਡਿਟੇਲਸ ਦੇਖੀ ਤਾਂ ਇਸ ਤੋਂ ਪਹਿਲਾਂ ਖਬਰ ਇਹ ਹੈ ਕਿ ਉਸ ਦੀ ਮਦਰ ਨੂੰ ਵੀ ਰੋਕਿਆ ਗਿਆ ਸੀਗਾ। ਸੋ ਇਹ ਬਿਲਕੁਲ ਇੱਕ ਅਨਸਰਟਨਿਟੀ ਬਣੀ ਹੋਈ ਹੈ ਟਰੈਵਲ ਬੈਨ ਨੂੰ ਲੈ ਕੇ। ਵੱਖਰੇ ਵੱਖਰੇ ਦੇਸ਼ ਜਿਹੜੇ ਜੀ ਆਪਣੇ ਆਪਣੇ ਲੋਕਾਂ ਨੂੰ ਰੋਕ ਰਹੇ ਆ ਆਉਣ ਲਈ US ਦੇ ਵਿੱਚ। ਇਸ ਦੇ ਬਾਰੇ ਕਲੀਅਰ ਜਿਹੜਾ ਜੀ ਸ਼ਾਇਦ ਹੋਰ ਆਪਾਂ ਉਮੀਦ ਕਰਦੇ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਕਰੋ ਵੀ, ਤਾਂ ਕਿ ਜਿਹੜੇ ਲੋਕ ਸੇਫ ਤਰੀਕੇ ਨਾਲ ਆ ਸਕਦੇ ਆ ਘੱਟੋ ਘੱਟ ਉਹ ਨਾ ਡਰਨ ਤੇ US ਦੇ ਵਿੱਚ ਜਿਹੜੇ ਲੀਗਲੀ ਆ ਸਕਦੇ ਨੇ ਉਹ ਆਉਂਦੇ ਰਹਿਣ। ਬਿਲਕੁਲ। ਜਿਹੜੀ ਵਾਈਟ ਹਾਊਸ ਵੱਲੋਂ ਸਟੇਟਮੈਂਟ ਆਈ ਆ ਉਹਦੇ ਮੁਤਾਬਕ ਉਹ ਕਹਿੰਦੇ ਆ ਵੀ ਸਿਰਫ ਇਸ ਕੰਟਰੀਆਂ ਦੇ ਲੋਕ ਜਿਹੜੇ ਆ ਉਹਨਾਂ ਨੇ ਉਹ ਤੇ ਬੈਨ ਲਾਇਆ ਹੈਗਾ ਜੀ ਜੀ। ਪਰ ਜੇ ਕਿਸੇ ਦੇ ਕੋਲ ਉਹਦੇ ਵਿੱਚ ਵੀ ਜੇ ਕਿਸੇ ਦੇ ਕੋਲ ਵਿਜ਼ਟਰ ਵੀਜ਼ਾ ਜਾਂ ਲੀਗਲ ਵੀਜ਼ਾ ਕਿਸੇ ਤਰ੍ਹਾਂ ਦਾ ਜਾਂ ਗ੍ਰੀਨ ਕਾਰਡ ਹੋਲਡਰ ਆ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈਗੀ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਜਿਹੜੀ ਜੀ ਹੁਣ ਆਪਾਂ ਕਵਰ ਕਰਾਂਗੇ ਉਹ ਇਮੀਗ੍ਰੈਂਟਸ ਨੂੰ ਲੈ ਕੇ, ਜਿਹੜਾ ਜੀ ਬੈਨ ਕਾਰਸਨ ਜਿਹੜੇ ਕਿ HUD ਜੀ ਇਹਨਾਂ ਨੂੰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਜਿਹੜੇ ਸੈਕਟਰੀ ਆ, ਜੋ ਕਿ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਰਿਪਬਲਿਕਨ ਪਾਰਟੀ ਦੇ। ਤੇ ਇਹਨਾਂ ਨੇ ਜਿਹੜਾ ਜੀ ਇਮੀਗ੍ਰੇਸ਼ਨ ਦੇ ਉੱਤੇ ਸਪੀਚ ਦੇ ਰਹੇ ਸੀਗੇ ਆਪਣੇ ਸਟਾਫ ਨੂੰ ਪਹਿਲੀ ਵਾਰੀ, ਤਾਂ ਜਿਹੜਾ ਸ਼ਬਦਾਵਲੀ ਇਹਨਾਂ ਨੇ ਵਰਤੀ ਹੈ, ਇਹਨਾਂ ਨੇ ਕਿਹਾ ਵੀ ਜਿਹੜੇ ਸਲੇਵਸ ਇਮੀਗ੍ਰੈਂਟਸ ਨੂੰ ਸਲੇਵਸ ਦੇ ਨਾਲ ਕੰਪੇਅਰ ਇਹਨਾਂ ਨੇ ਜਿਹੜਾ ਜੀ ਕੀਤਾ। ਸੋ ਉਸ ਨੂੰ ਲੈ ਕੇ ਕਾਫੀ ਜਿਹੜਾ ਮੀਡੀਆ ਦੇ ਵਿੱਚ ਹੁਣ ਇਹਨਾਂ ਦੀ ਆਪਾਂ ਕਹਿ ਦਈਏ ਕ੍ਰਿਟਿਸਿਜ਼ਮ ਹੋ ਰਿਹਾ। ਜੀ ਬਿਲਕੁਲ। ਸੋ ਜਿਹੜੇ ਮਿਸਟਰ ਕਾਰਸਨ ਆ ਉਹ ਲੈਕਚਰ ਦੇ ਰਹੇ ਸੀ ਐਲਿਸ ਆਈਲੈਂਡ ਨੈਸ਼ਨਲ ਮਿਊਜ਼ੀਅਮ ਆਫ ਇਮੀਗ੍ਰੇਸ਼ਨ ਤੇ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਨਵੇਂ ਬੰਦੇ ਲੋਕ ਆਉਂਦੇ ਹੈਗੇ ਆ ਇਮੀਗ੍ਰੈਂਟ, ਇਹ ਬਿਲਕੁਲ ਸਲੇਵਸ ਵਾਂਗ ਆ। ਜਦੋਂ ਪਹਿਲਾਂ ਜਿਹੜੇ ਸਲੇਵਸ ਲਿਆਂਦੇ ਗਏ ਸੀ ਤੇ ਬਹੁਤ ਲੰਮੇ ਘੰਟੇ ਕੰਮ ਕਰਦੇ ਆ, ਕਈ ਵਾਰ 6-7 ਦਿਨ ਵੀ ਕੰਮ ਕਰਦੇ ਆ, ਤੇ ਉਹਨਾਂ ਦੀ ਤਨਖਾਹ ਘੱਟ ਹੁੰਦੀ ਆ। ਸੋ ਇਹਦੇ ਕਰਕੇ ਕਾਫੀ ਕੰਟਰੋਵਰਸੀ ਬਣੀ ਹੋਈ ਆ, ਤੇ ਲੋਕ ਬਹੁਤ ਸਾਰੇ ਜਿਹੜੇ ਕਹਿ ਰਹੇ ਆ ਵੀ ਇਹ ਇਦਾਂ ਦੀ ਸਟੇਟਮੈਂਟ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਸੀ। ਬਿਲਕੁਲ ਬਿਲਕੁਲ। ਇੱਕ ਜਿਹੜਾ ਖਾਸ ਕਰਕੇ ਇਲੀਗਲ ਇਮੀਗ੍ਰੈਂਟਸ ਨੂੰ ਟਾਰਗੇਟ ਕਰਦੇ ਹੋਏ ਸ਼ਾਇਦ ਉਹਨਾਂ ਨੇ ਕਿਹਾ ਵੀ ਜਿਹੜੀ ਸ਼ਿਪਸ ਦੇ ਵਿੱਚ ਬੈਠ ਕੇ ਆਉਂਦੇ ਆ ਅੰਡਰਨੀਥ ਉਹਦੇ ਵਿੱਚ ਲੁੱਕ ਕੇ ਤੇ ਇੱਥੇ ਸਲੇਵਸ ਵਾਂਗੂ ਕੰਮ ਕਰਦੇ ਆ ਤੇ ਆਪਣਾ ਸੁਪਨਾ ਪੂਰਾ ਕਰਨ ਲਈ ਅਮਰੀਕਾ ਦੇ ਵਿੱਚ ਆਉਂਦੇ ਆ। ਪਰ ਜਿਹੜਾ ਉਹਨਾਂ ਨੇ ਸ਼ਬਦ ਵਰਤੇ ਆ ਉਸ ਦੇ ਲਈ
ਜਗ੍ਹਾ ਜਗ੍ਹਾ ਤੇ ਜਿਹੜੀ ਮੀਡੀਆ ਹਾਊਸਸ ਦੇ ਵਿੱਚ ਵੀ ਤੇ ਹੋਰ ਵੀ ਉਹਨਾਂ ਦੀ ਕਾਫੀ ਨਿੰਦਾ ਜਿਹੜੀ ਜੀ ਕੀਤੀ ਜਾ ਰਹੀ ਹੈ ਜੀ। ਇਸੇ ਤਰ੍ਹਾਂ ਪਿਛਲੇ ਵੀਕ ਜਿਹੜੇ ਐਜੂਕੇਸ਼ਨ ਸੈਕਟਰੀ ਆ ਬੈਟਸੀ ਡੀਵੋਸ, ਉਹ ਵੀ ਕਾਫੀ ਕੰਟਰੋਵਰਸੀ ਚ ਆਏ ਸੀ। ਉਹਨਾਂ ਨੇ ਵੀ ਇਦਾਂ ਦੀ ਇੱਕ ਸਟੇਟਮੈਂਟ ਦਿੱਤੀ ਸੀ ਬਲੈਕ ਕਾਲਜਸ ਤੇ ਯੂਨੀਵਰਸਿਟੀ ਦੇ ਬਾਰੇ। ਉਹ ਕਹਿੰਦੇ ਵੀ ਜਿਹੜੇ ਫਾਊਂਡਿੰਗ ਜਿਹੜੇ ਹੈਗੇ ਬਲੈਕ ਸਟੂਡੈਂਟਸ ਇਸ ਕਰਕੇ ਬਲੈਕ ਕਾਲਜਸ ਵਿੱਚ ਜਾਂਦੇ ਆ ਕਿਉਂਕਿ ਸੈਗਰੀਗੇਸ਼ਨ ਹੈਗੀ ਹੈ, ਉਹ ਵਾਈਟ ਸਕੂਲਸ ਦੇ ਵਿੱਚ ਨਹੀਂ ਜਾਂਦੇ ਹੈਗੇ ਜੀ। ਬਿਲਕੁਲ ਜੀ, ਇਹ ਇਸ ਤਰ੍ਹਾਂ ਦੀਆਂ ਜਿਹੜੇ ਜੀ ਕੋਈ ਵੀ ਟਰਮਸ ਯੂਜ਼ ਕੀਤੀਆਂ ਜਾਣੀਆਂ ਹਾਇਰ ਲੈਵਲ ਦੇ ਉੱਤੇ, ਖਾਸ ਕਰਕੇ ਇਹ ਆਪਾਂ ਕਹਿ ਦਈਏ ਸਮਾਜ ਦੇ ਵਿੱਚ, ਸੁਰੱਖਿਅਤ ਸਮਾਜ ਦੇ ਵਿੱਚ ਖਾਸ ਕਰਕੇ ਉਸ ਦੀ ਸ਼ਾਂਤੀ ਦੇ ਲਈ ਜਿਹੜੇ ਜੀ ਕਾਫੀ ਖਤਰਨਾਕ ਹੁੰਦੀਆਂ, ਸੋ ਬਚਣਾ ਚਾਹੀਦਾ। ਤੇ ਉਮੀਦ ਕਰਦੇ ਹਾਂ ਵੀ ਬੈਨ ਕਾਰਸਨ ਇਸ ਦੇ ਉੱਤੇ ਕੋਈ ਨਾ ਕੋਈ ਸਫਾਈ ਜ਼ਰੂਰ ਜਿਹੜਾ ਜੀ ਦੇਣਗੇ। ਸੋ ਇਸ ਦੇ ਨਾਲ ਹੀ ਆਪਾਂ ਫੇਸਬੁੱਕ ਦੇ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਸਾਡੇ ਫੇਸਬੁੱਕ ਦੇ ਜਿਹੜੇ ਸਰੋਤੇ ਆ ਉਹ ਸਾਡੇ ਨਾਲ ਜੁੜੇ ਹੋਏ ਆ, ਤਾਂ ਕਿ ਜਿਹੜੀ ਜਿੰਨੀਆਂ ਵੀ ਜੋ ਅਪਡੇਟਸ ਅੱਜ ਦੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬਿਲਕੁਲ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਬਾਰੇ ਪੁੱਛ ਰਹੇ ਲਗਾਤਾਰ। ਬਿਲਕੁਲ ਜੀ, ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਸ਼ਾਇਦ ਹਜੇ ਤੱਕ ਜਿਹੜਾ ਜੀ ਉਹਨਾਂ ਦਾ ਸਟੈਂਡ ਉਹੀ ਹੈ ਜਿਹੜਾ ਉਹਨਾਂ ਨੇ ਹਜੇ ਤੱਕ ਲਿਆ ਹੋਇਆ। ਕੁਝ ਵੀ ਇਸ ਦੇ ਬਾਰੇ ਨਵੀਂ ਅਪਡੇਟ ਜਿਹੜੀ ਜੀ ਨਹੀਂ ਕੀਤੀ ਗਈ ਹੈ। ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਵੀ ਥੋੜੀ ਵੀ ਭਾਵੇਂ ਉਸ ਦੇ ਉੱਤੇ ਕੋਈ ਵੀ ਨਵੀਂ ਅਪਡੇਟ ਆਈ, ਅਸੀਂ ਜ਼ਰੂਰ ਉਹ ਅਪਡੇਟ ਤੁਹਾਡੇ ਤੱਕ ਲੈ ਕੇ ਆਵਾਂਗੇ। ਹਜੇ ਤੱਕ ਫਿਲਹਾਲ ਨਵਾਂ ਕੁਝ ਵੀ ਨਹੀਂ, ਜਿਹੜਾ ਪੁਰਾਣਾ ਉਹ ਉਸੇ ਤਰੀਕੇ ਨਾਲ ਰੇਡਸ ਚੱਲ ਰਹੀਆਂ। ਜਿੱਥੇ ਵੀ ਉਹਨਾਂ ਨੂੰ ਅਨਡਾਕੂਮੈਂਟਡ ਮਿਲ ਰਹੇ ਇਮੀਗ੍ਰੈਂਟਸ ਉਹ ਫੜ ਰਹੇ ਆ। ਕਈ ਜਗ੍ਹਾ ਤੋਂ ਖਬਰਾਂ ਇਹ ਆ ਰਹੀਆਂ ਕਿ ਸਿਰਫ ਕ੍ਰਿਮੀਨਲ ਜਾਂ ਰੈਕਡ ਵਾਲੇ ਫੜੇ ਜਾ ਰਹੇ ਆ। ਕਈ ਜਗ੍ਹਾ ਤੋਂ ਖਬਰਾਂ ਇਹ ਵੀ ਆ ਰਹੀਆਂ ਕਿ ਨਾਨ ਕ੍ਰਿਮੀਨਲ ਰੈਕਡ ਵਾਲੇ ਵੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਸੋ ਇਹ ਵੱਖੋ ਵੱਖ ਜਿਹੜੇ ਜੀ ਜਿੱਥੇ ਜਿੱਥੇ ਆਈਸ ਵਾਲੇ ਕੰਮ ਕਰ ਰਹੇ ਉਹ ਆਪਣੇ ਆਪਣੇ ਜਿਹੜਾ ਜੀ ਅਥਾਰਟੀ ਦੇ ਹਿਸਾਬ ਨਾਲ ਕੰਮ ਕਰ ਰਹੇ ਆ। ਤੇ ਸੋ ਇਸ ਦੇ ਬਾਰੇ ਕੋਈ ਵੀ ਅਪਡੇਟ ਆਈ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਅਗਲੀ ਖਬਰ ਜਿਹੜੀ ਜੀ ਹੁਣ ਲੈ ਕੇ ਆਉਣੇ ਜੀ ਆਪਾਂ, ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਇੱਕ ਪਲੈਨਡ ਪੇਰੈਂਟਹੁੱਡ ਨੂੰ ਲੈ ਕੇ, ਉਸ ਦੇ ਉੱਤੇ। ਤੇ ਪਲੈਨਡ ਪੇਰੈਂਟਹੁੱਡ ਜਿਹੜੀ ਜੀ ਦੱਸਦੇ ਜਾਈ ਇਹ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਤੇ ਉਹ ਕਹਿੰਦੇ ਵੀ ਇਹਨਾਂ ਦੀ ਫੰਡਿੰਗ ਅਸੀਂ ਬੰਦ ਕਰ ਦੇਣੀ ਆ ਜੇ, ਪਰ ਜਾਰੀ ਰੱਖਾਂਗੇ ਜੇ ਅਬੋਰਸ਼ਨ ਵਾਲਾ ਪੋਰਸ਼ਨ ਜਿਹੜਾ ਆ ਇਹ ਇੱਥੇ ਰੱਖਣ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪਲੈਨਡ ਪੇਰੈਂਟਹੁੱਡ ਕਈ ਵਾਰ ਇਹ ਅਬੋਰਸ਼ਨ ਦੀ ਸਪੋਰਟ ਕਰਦੀ ਆ ਬਹੁਤ ਸਾਰੇ ਲੇਡੀਜ਼ ਦੇ ਲਈ, ਤੇ ਕਈ ਵਾਰ ਮੈਂ ਪੜ੍ਹ ਰਿਹਾ ਸੀ ਵੀ ਇਹਨਾਂ ਨੂੰ ਫੰਡਿੰਗ ਦਿੰਦੀ ਆ ਵੀ ਉਹ ਜਾ ਕੇ ਆਊਟ ਆਫ ਯੂਐਸਏ ਵੀ ਆਪਣਾ ਅਬੋਰਸ਼ਨ ਕਰਾ ਲੈਣ। ਸੋ ਰਿਪਬਲਿਕਨ ਪਾਰਟੀ ਹਮੇਸ਼ਾ ਅਬੋਰਸ਼ਨ ਦੇ ਉਲਟ ਰਹੀ ਹੈ। ਸੋ ਇਸ ਕਰਕੇ ਇਹ ਜਿਹੜਾ ਕਾਫੀ ਜਿਹੜਾ ਇੰਪੋਰਟੈਂਟ ਇਸ਼ੂ ਹੈਗਾ। ਬਿਲਕੁਲ ਜੀ, ਬਿਲਕੁਲ। ਹੁਣ ਦੇਖਦੇ ਹਾਂ ਵੀ ਪਲੈਨਡ ਪੇਰੈਂਟਹੁੱਡ ਤੇ ਰਾਸ਼ਟਰਪਤੀ ਜਾਂ ਰਿਪਬਲਿਕਨ ਪਾਰਟੀ ਦੇ ਆਪਸ ਦੇ ਵਿਚਕਾਰ ਦੀ ਟਸਲ ਹੈ ਕਿੱਥੇ ਜਾ ਕੇ ਹੁਣ ਖਤਮ ਹੋਊਗੀ। ਤੇ ਅਗਲੀ ਖਬਰ ਜੇ ਆਪਾਂ ਅੰਤਰਰਾਸ਼ਟਰੀ ਹੁਣ ਖਬਰਾਂ ਦੇ ਵੱਲ ਵਧੀਏ, ਨਾਰਥ ਕੋਰੀਆ ਜਿਹੜਾ ਜੀ ਲਗਾਤਾਰ ਵਿਸ਼ਵ ਸ਼ਾਂਤੀ ਵਾਸਤੇ ਕਹਿ ਦਿੰਦੇ ਖਤਰਾ ਬਣਦਾ ਜਾ ਰਿਹਾ। ਲਗਾਤਾਰ ਮਿਜ਼ਾਈਲ ਦਾ ਜਿਹੜਾ ਜੀ ਪ੍ਰੀਖਣ ਕਰਦਾ ਆ ਰਿਹਾ, ਜਿਸ ਦੇ ਵਿੱਚ ਪਰਮਾਣੂ ਮਿਜ਼ਾਈਲ ਜੋ ਕਿ ਦੂਰ ਤੱਕ ਮਾਰ ਕਰਨ ਦੀ ਸ਼ਮਤਾ ਰੱਖਦੇ ਆ ਉਹਨਾਂ ਦਾ ਕਰ ਰਿਹਾ। ਤੇ ਹੁਣੇ ਜਿਹੜਾ ਜੀ ਉਹਨਾਂ ਨੇ ਪ੍ਰੀਖਣ ਕੀਤਾ ਜਿਸ ਦੇ ਵਿੱਚ ਜਾਪਾਨ ਦੇ ਜਿਹੜਾ ਲੈਂਡ ਸੀਗਾ, ਜਾਪਾਨ ਦੇ ਅੰਡਰ ਜਿਹੜਾ ਏਰੀਆ ਆਉਂਦਾ ਵਾਟਰ ਦਾ ਵੀ, ਉੱਥੇ ਜਿਹੜੇ ਮਿਜ਼ਾਈਲ ਉਹਨਾਂ ਨੇ ਸਿੱਟੀ। ਤੇ ਖਾਸ ਕਰਕੇ ਤਿਆਰੀ ਕਹਿੰਦੇ ਉਹ ਕਰ ਰਹੇ ਆ ਵੀ ਯੂਐਸ ਦੇ ਜਿਹੜੇ ਬੇਸ ਹੈਗੇ ਆ ਜਾਪਾਨ ਜਾਂ ਫਿਰ ਉਸ ਦੇ ਆਸ-ਪਾਸ ਦੇ ਜਿਹੜੇ ਵਾਟਰਸ ਇੰਟਰਨੈਸ਼ਨਲ ਵਾਟਰਸ, ਉੱਥੇ ਯੂਐਸ ਨੇ ਜਿਹੜੇ ਆਪਣੇ ਬੇਸ ਬਣਾ ਰੱਖੇ ਉੱਥੇ ਤੱਕ ਪਹੁੰਚਿਆ ਜਾਵੇ, ਉਹਨਾਂ ਨੂੰ ਖਤਮ ਕੀਤਾ ਜਾਵੇ ਜੀ। ਉੱਥੇ ਦੇ ਜਿਹੜੇ ਲੀਡਰ ਹੈਗੇ ਕਿਮ ਜੋਂਗ, ਉਹ ਜਦੋਂ ਉਹਨਾਂ ਨੇ ਹੁਣ ਮਿਜ਼ਾਈਲ ਲਾਂਚ ਕੀਤੀਆਂ ਸੀ ਟੈਸਟ ਕਰਨ ਦੇ ਲਈ, ਉਹ ਕਹਿੰਦੇ ਵੀ ਉੱਥੇ ਉਹ ਹਾਜ਼ਰ ਸੀਗੇ। ਸੋ ਟਰਾਈ ਕਰ ਰਹੇ ਜਾਪਾਨ ਦੇ ਵਿੱਚ ਜਿਹੜੇ ਜਿੰਨੇ ਵੀ ਯੂਐਸ ਬੇਸ ਹੈਗੇ ਆ ਵੀ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਅਟੈਕ ਕਰ ਸਕਦੇ ਹੋਣ। ਤੇ ਜਿਹੜੀਆਂ ਉਹਨਾਂ ਨੇ 4 ਮਿਜ਼ਾਈਲਾਂ ਟੈਸਟ ਕੀਤੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚੋਂ 3 ਮਿਜ਼ਾਈਲਾਂ ਕਹਿੰਦੇ ਲਗਭਗ 600 ਮੀਲ ਦੇ ਕਵਰੇਜ ਤੱਕ ਉਹਨਾਂ ਨੇ ਕਵਰ ਕੀਤਾ ਹੈਗਾ, ਤੇ ਉਹ ਸਮੁੰਦਰ ਦੇ ਵਿੱਚ ਜਾ ਕੇ ਡਿੱਗੀਆਂ ਹੈਗੀਆਂ। ਸੋ ਇਹ ਵੀ ਖਤਰੇ ਵਾਲੀ ਘੰਟੀ ਆ ਜੀ। ਦੂਸਰੀ ਇੱਕ ਹੋਰ ਤਰ੍ਹਾਂ ਨਾਲ ਲੜਾਈ ਨਾ ਚੱਲ ਜਾਏ, ਕਿਉਂਕਿ ਨਵੇਂ ਪ੍ਰੈਜ਼ੀਡੈਂਟ ਆਏ ਹੈਗੇ ਆ ਤੇ ਉਹ ਪਹਿਲਾਂ ਤੋਂ ਕਹਿ ਰਹੇ ਆ ਵੀ ਮੈਂ ਕਿਸੇ ਦੇ ਲੜਾਈ ਝਗੜੇ 'ਚ ਪੈਣਾ ਨਹੀਂ ਚਾਹੁੰਦਾ ਹੈਗਾ, ਵੀ ਮੇਰਾ ਮੇਨ ਫੋਕਸ ਫॉर ਅਮਰੀਕਾ ਹੀ ਆ ਤੇ ਬਿਜ਼ਨਸ ਦੇ ਉੱਤੇ ਹੈਗਾ ਆ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਦੇਖਦੇ ਜੀ, ਉਮੀਦ ਇਹੀ ਕਰਦੇ ਸ਼ਾਂਤੀ ਜਿਹੜੀ ਜੀ ਪੂਰੀ ਤਰੀਕੇ ਨਾਲ ਬਣੀ ਰਵੇ ਦੁਨੀਆ ਦੇ ਵਿੱਚ। ਤੇ ਅਗਲੀ ਖਬਰ ਹਰਜੋਤ ਜੀ ਜਿਹੜੀ ਆ ਰਹੀ ਸੀ ਆਪਣੀ ਖਾਨ ਜਿਹੜੇ ਜੀ ਉਹਨਾਂ ਦੇ ਟਰੈਵਲ ਪ੍ਰਿਵਿਲੇਜ ਨੂੰ ਲੈ ਕੇ, ਉਸ ਦੇ ਬਾਰੇ ਕੀ ਅਪਡੇਟ ਜਿਹੜੀ ਜੀ ਇਸ ਵਾਰੀ ਹੁਣ ਆ ਰਹੀ ਹੈ? ਉਹਨਾਂ ਨੂੰ ਸ਼ਾਇਦ ਕਹਿੰਦੇ ਉਹਨਾਂ ਦੀ ਟਰੈਵਲ ਪ੍ਰਿਵਿਲੇਜ ਖਤਮ ਕੀਤੀ ਜਾ ਸਕਦੀ ਹੈ ਜੀ। ਉਹ ਉਹਨਾਂ ਨੇ ਜਿਹੜੇ ਮਿਸਟਰ ਖਾਨ ਹੈਗੇ ਆ, ਉਹ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਜਦੋਂ ਡੈਮੋਕ੍ਰੈਟਿਕ ਨੈਸ਼ਨਲ ਪਾਰਟੀ ਦੀ ਜਿਹੜੀ ਕਨਵੈਨਸ਼ਨ ਹੋਈ ਸੀਗੀ, ਉੱਥੇ ਉਹਨਾਂ ਨੇ ਜਿਹੜਾ ਇੱਕ ਲੈਕਚਰ ਕੀਤਾ ਸੀ ਤੇ ਉਹ ਕਾਫੀ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਬੋਲੇ ਸੀ, ਜਿਹੜੇ ਕਿ ਉਹ ਕੈਂਡੀਡੇਟ ਸੀਗੇ। ਸੋ ਉਹਨਾਂ ਦੇ ਜਿਹੜੇ ਇੱਕ ਬੇਟੇ ਸੀ ਉਹ ਸ਼ਹੀਦ ਹੋਏ ਸੀ। ਅਮਰੀਕਨ ਜਿਹੜੀ
ਮਿਲਟਰੀ ਦੇ ਵਿੱਚ ਉਹ ਜੌਬ ਕਰਦੇ ਸੀਗੇ। 골ਡ ਸਟਾਰ ਫਾਦਰ ਆ, ਆਪ ਉਹ ਡਾਕਟਰ ਹੈਗੇ ਆ, ਖੀਜ਼ਰ ਖਾਨ। ਤੇ ਉਹਨਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਪੀਚ ਕਰਨ ਜਾਣਾ ਸੀ। ਸੋ ਉਹਨਾਂ ਨੇ ਅੱਜ ਰਿਪੋਰਟ ਕਰਕੇ ਕੀਤਾ ਵੀ ਮੈਨੂੰ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਮੇਰੀਆਂ ਜਿਹੜੀਆਂ ਟਰੈਵਲ ਪ੍ਰਿਵਿਲੇजेस ਹੈਗੀਆਂ ਆ ਵੀ ਉਹ ਅੰਡਰ ਰਿਵਿਊ ਹੈਗੀਆਂ ਆ, ਜਿਹਦੇ ਕਰਕੇ ਉਹ ਹੁਣ ਉਹ ਉੱਥੇ ਨਹੀਂ ਜਾਣਗੇ। ਸੋ ਉਹ ਦੇਖੋ, ਉਹ ਕਹਿੰਦੇ ਵੀ ਮੈਂ USA ਦਾ ਸਿਟੀਜ਼ਨ ਆ, 1980 ਤੋਂ USA ਦਾ ਸਿਟੀਜ਼ਨ ਬਣਿਆ ਹੋਇਆ ਤੇ ਲਗਭਗ 35 ਸਾਲਾਂ ਤੋਂ USA ਦੇ ਉਹ ਸਿਟੀਜ਼ਨ ਹੈਗੇ ਆ। ਸੋ ਇਹ ਵੀ ਇੱਕ ਖਤਰੇ ਵਾਲੀ ਘੰਟੀ ਹੈਗੀ ਆ ਵੀ ਹਾਲਾਂਕਿ ਕੋਈ ਇਦਾਂ ਦਾ ਰੂਲ ਨਹੀਂ ਹੈ, ਅਗਰ US ਸਿਟੀਜ਼ਨ ਆ ਉਹ ਕਦੇ ਵੀ ਟਰੈਵਲ ਕਰ ਸਕਦਾ ਹੈਗਾ। ਕਰ ਸਕਦਾ ਜੀ, ਬਿਲਕੁਲ ਕਰ ਸਕਦਾ। ਤੇ ਦੱਸਦੇ ਜਾਈਏ ਆਪਣੇ ਸਰੋਤਿਆਂ ਨੂੰ, ਇਹ ਖਾਨ ਜਿਨ੍ਹਾਂ ਦੀ ਜ਼ਿਕਰ ਹੋ ਰਿਹਾ ਉਹ ਹੀ ਹੈ ਜਿਨ੍ਹਾਂ ਨੇ DNC ਕਨਵੈਨਸ਼ਨ ਤੇ ਸਪੀਚ ਦਿੱਤੀ ਸੀ ਤੇ ਹੱਥ ਦੇ ਵਿੱਚ ਇੱਕ ਜਿਹੜਾ ਜੀ ਆਪਾਂ ਛੋਟੇ ਰੂਪ ਦੇ ਵਿੱਚ ਬਿਲਕੁਲ ਕਨਸਟੀਟਿਊਸ਼ਨ, ਪਾਕਟ ਕਨਸਟੀਟਿਊਸ਼ਨ ਉਹਨਾਂ ਨੇ ਦੱਸਿਆ ਸੀ ਵੀ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ। ਸੋ ਉਹਨਾਂ ਨੇ ਟਰੰਪ ਨੂੰ ਵੀ ਉਹ ਰੱਖਣ ਦੀ ਸਲਾਹ ਦਿੱਤੀ ਸੀ ਤੇ ਇਹ ਕਿਹਾ ਸੀਗਾ ਕਿ US ਜਿਹੜਾ ਜੀ ਸਭ ਦਾ ਸਾਂਝਾ ਧਰਮ ਨਿਰਪੱਖ ਜਿਹੜਾ ਜੀ ਦੇਸ਼ ਹੈ। ਸੋ ਮਾਮਲਾ ਬਾਅਦ ਦੇ ਵਿੱਚ ਕਾਫੀ ਤੂਲ ਫੜਿਆ ਸੀਗਾ, ਮੀਡੀਆ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੇ ਸੀਗੇ ਮਿਸਟਰ ਖਾਨ, ਅਤੇ ਹੁਣ ਫਿਰ ਇੱਕ ਵਾਰੀ ਚਰਚਾ ਦੇ ਵਿੱਚ ਆਏ ਆਪਣੇ ਟਰੈਵਲ ਪ੍ਰਿਵਿਲੇजेस ਨੂੰ ਲੈ ਕੇ। ਦੇਖਦੇ ਹਾਂ ਇਸ ਦੇ ਉੱਤੇ ਹੋਰ ਕੀ ਜਿਹੜੀ ਜੀ ਅਪਡੇਟ ਆਊਗੀ। ਸੋ ਜਿਹੜੇ ਖਾਨ ਹੈ 1986 ਤੋਂ ਕਹਿੰਦੇ US ਸਿਟੀਜ਼ਨ ਹੈਗੇ, ਦੋਨੋਂ ਹਸਬੈਂਡ ਵਾਈਫ। ਤੇ ਜਿਹੜਾ ਉਹਨਾਂ ਦਾ ਇੱਕ ਪੁੱਤਰ ਸੀ ਹਿਮਾਂਸ਼ੂ ਖਾਨ, ਉਹ ਸੁਸਾਈਡ ਬੰਬਰ ਦੇ ਵਿੱਚ ਇਰਾਕ ਦੇ ਵਿੱਚ 2004 ਦੇ ਵਿੱਚ ਮਾਰਿਆ ਗਿਆ ਸੀ। ਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਪਰਪਲ ਹਾਰਟ ਦਾ ਜਿਹੜਾ ਅਵਾਰਡ ਆ ਉਹ ਵੀ ਦਿੱਤਾ ਗਿਆ ਸੀ। ਜੀ ਤੇ ਆਪਾਂ ਹੁਣ ਇਸੇ ਟਰੈਵਲ ਬੈਨ ਨੂੰ ਤੇ ਆਪਾਂ ਟਰੈਵਲ ਪ੍ਰਿਵਿਲੇਜ ਦੀ ਗੱਲ ਕਰਦੇ ਹੋਏ ਵਧਦੇ ਹਾਂ ਜੀ ਉਸਤੇ ਖਬਰ ਦੇ ਵੱਲ। ਇੱਕ LA ਤੋਂ ਖਬਰ ਆਈ ਹੈ, ਅਫਗਾਨ ਇੱਕ ਫੈਮਿਲੀ ਹੈ ਜੀ ਅਫਗਾਨਿਸਤਾਨ ਦੀ, ਅਫਗਾਨ ਫੈਮਿਲੀ ਨੂੰ ਰੋਕਿਆ ਗਿਆ। ਉਹਨਾਂ ਦੇ 5 ਮੈਂਬਰ ਜਿਹੜੇ ਜੀ LA 에ਅਰਪੋਰਟ ਦੇ ਉੱਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ। ਕਾਫੀ ਦੇਰ ਤੱਕ ਜਿਹੜਾ ਜੀ 40 ਘੰਟੇ ਤਕਰੀਬਨ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਗਈ ਹੈ। ਬਾਅਦ ਦੇ ਵਿੱਚ ਉਹਨਾਂ ਨੂੰ ਹਾਲਾਂਕਿ ਛੱਡ ਦਿੱਤਾ ਗਿਆ ਤੇ ਦੱਸਿਆ ਇਹ ਜਾ ਰਿਹਾ ਵੀ ਇਹ ਜਿਹੜਾ ਬਿਲਕੁਲ ਕਲੀਅਰ ਨਹੀਂ ਕਿ ਉਹਨਾਂ ਨੂੰ ਕਿਉਂ ਰੋਕਿਆ ਗਿਆ, ਕਿਹੜੇ ਕਾਰਨ ਸੀਗੇ ਜਿਸ ਦੇ ਕਾਰਨ ਉਹਨਾਂ ਨੂੰ 40 ਘੰਟੇ ਤੱਕ ਉਹਨਾਂ ਦੀ ਇੰਟਰੋਗੇਸ਼ਨ ਜਿਹੜੀ ਜੀ ਚੱਲਦੀ ਰਹੀ। ਤੇ ਇਹ ਡਿਟੇਲ ਹਜੇ ਤੱਕ ਕਿਸੇ ਨੇ ਵੀ ਜਿਹੜੇ ਜੀ ਸਾਂਝੀ ਨਹੀਂ ਕੀਤੀ ਹੈ। ਤੇ ਜਿਹੜੇ ਇਹਨਾਂ ਦੇ ਅਟਾਰਨੀ ਸੀਗੇ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਅਥਾਰਟੀਜ਼ ਦੇ ਇਸ ਸਟੈਪ ਦੀ ਕਾਫੀ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਕਿਸੇ ਗਲਤੀ ਦੇ ਕਰਕੇ ਉਹਨਾਂ ਨੂੰ ਕੋਈ ਕਨਫਿਊਜ਼ਨ ਹੋਈ, ਇਸ ਕਰਕੇ ਉਹਨਾਂ ਨੇ ਜਿਹੜਾ ਜੀ ਰੋਕ ਕੇ ਰੱਖਿਆ ਜੀ। ਸਰੋਤਿਆਂ ਨੂੰ ਯਾਦ ਹੋਊਗਾ ਪਹਿਲਾਂ ਵੀ ਇੱਕ ਦਿਨ ਅਸੀਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਫਰਾਂਸ ਦੇ ਪ੍ਰੋਫੈਸਰ ਜਿਹੜੇ ਹਿਸਟਰੀ ਦੇ ਹੈਗੇ ਆ, ਖਾਸ ਕਰਕੇ ਉਹਨਾਂ ਨੇ ਨਾਜ਼ੀਜ਼ ਦੇ ਉੱਤੇ ਕੰਮ ਕੀਤਾ ਹੈਗਾ, ਉਹ ਹਰ ਸਾਲ USA ਆਉਂਦੇ ਸੀ, ਉਹਨਾਂ ਨੂੰ ਵੀ ਰੋਕਿਆ ਗਿਆ ਸੀ। ਤੇ ਇਸੇ ਤਰ੍ਹਾਂ 3 ਦਿਨ ਪਹਿਲਾਂ ਇੱਕ ਨਾਈਜੀਰੀਆ ਤੋਂ ਇੰਜੀਨੀਅਰ ਆਇਆ ਸੀ, ਉਹਨੂੰ ਜਿਹੜਾ ਇੰਜੀਨੀਅਰਿੰਗ ਦਾ ਕੁਐਸਚਨ ਪੁੱਛਿਆ ਗਿਆ ਤੇ ਉਹਨੂੰ 6 ਘੰਟੇ ਇਨਵੈਸਟੀਗੇਸ਼ਨ ਕੀਤੀ, ਜਦ ਕਿ ਉਹਨੇ ਇੰਜੀਨੀਅਰਿੰਗ ਦੇ ਕੁਐਸਚਨ ਦਾ ਜਵਾਬ ਵੀ ਦੇ ਦਿੱਤਾ। ਬਾਅਦ ਦੇ ਵਿੱਚ ਜਿਹੜੀ ਕੰਪਨੀ ਲਈ ਉਹ ਕੰਮ ਕਰਨ ਆਇਆ ਸੀ ਉਹ ਕੰਪਨੀ ਇਨਵੋਲਵ ਹੋਈ ਤੇ ਉਹ ਤੋਂ ਬਾਅਦ ਉਹਨੂੰ ਛੱਡਿਆ ਗਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਨਸੀਡੈਂਟਸ ਆ ਉਹ ਆ ਰਹੀਆਂ ਹੈਗੀਆਂ ਤੇ ਜਿੱਦਾਂ ਕੋਈ ਵੀ ਜਿਹੜੀ ਇਨਸੀਡੈਂਟ ਹੁੰਦੀ ਆ ਉਹ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਦੇ ਨਾਲ ਉਹ ਸਾਂਝੀਆਂ ਕਰਦੇ ਰਹਿੰਦੇ ਆ। ਬਿਲਕੁਲ ਜੀ, ਬਿਲਕੁਲ। ਤੇ ਦੱਸਦੇ ਜਾਈ ਜੀ ਇਹ ਜਿਹੜੇ ਆ ਰਹੇ ਸੀਗੇ ਅਫਗਾਨ ਫੈਮਿਲੀ, ਇਹਨਾਂ ਨੂੰ ਸਪੈਸ਼ਲ ਇਮੀਗ੍ਰੈਂਟ ਵੀਜ਼ਾ ਦਿੱਤਾ ਗਿਆ ਸੀਗਾ US ਦੇ ਵੱਲੋਂ ਤੇ ਉਹ ਦੱਸਦੇ ਜਾ ਰਹੇ ਵੀ ਪਲਾਨ ਕਰਕੇ ਆ ਰਹੇ ਸੀ ਵੀ ਸ਼ਾਇਦ ਸੈਟਲ ਦੇ ਵਿੱਚ ਉਹ ਸੈਟਲ ਹੋਣਗੇ ਤੇ ਹਾਲਾਂਕਿ ਲਾਇਰਸ ਦੇ ਵਿੱਚ ਪੈ ਕੇ ਉਹਨਾਂ ਨੂੰ ਜਿਹੜਾ ਛੁਡਾ ਲਿਆ ਉੱਥੋਂ। ਤੇ ਪਰ ਬਾਕੀ ਇੱਕ ਜਿਹੜਾ ਜੀ ਇੱਕ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਹਾਂ, ਬਹੁਤ ਸਾਰੇ 에ਅਰਪੋਰਟਸ ਦੇ ਉੱਤੇ ਇਹ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਬਹੁਤ ਕਈ ਵਾਰ ਕਨਫਿਊਜ਼ਨ ਦਾ ਕਾਰਨ ਬਣਦਾ ਹੈ, ਕਈ ਵਾਰੀ ਇੰਜੀਨੀਅਰਸ ਨੂੰ ਰੋਕ ਲਿਆ ਜਾਂਦਾ ਹੈ, ਉਹਨਾਂ ਨੂੰ ਪ੍ਰੋਗਰਾਮ ਲਿਖਣ ਦੇ ਲਈ ਜਿਹੜੇ ਵੀ ਕੰਮ ਦੇ ਚੱਲੇ ਉਹਨਾਂ ਦੇ ਟੈਸਟ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਦਿਓ ਤੇ ਫਿਰ ਤੁਹਾਨੂੰ ਜਾਣ ਦੇਵਾਂਗੇ। ਸੋ ਇਸ ਤਰ੍ਹਾਂ ਦੀ ਕਾਫੀ ਕੁਝ ਜਿਹੜੀ ਸਖਤੀ ਹੋ ਰਹੀ ਹੈ 에ਅਰਪੋਰਟਸ ਦੇ ਉੱਤੇ CBP ਦੇ ਆਫੀਸ਼ੀਅਲਸ ਦੁਆਰਾ ਜੀ। ਤੇ ਬਿਲਕੁਲ ਇਹੀ ਜਿਹੜੀਆਂ ਅੱਜ ਦੀਆਂ ਅਪਡੇਟਸ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ। ਤੇ ਫਿਰ ਜਿਹੜਾ ਜੀ ਕੱਲ ਦੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਕਿਸੇ ਖਾਸ ਟੌਪਿਕ ਦੇ ਉੱਤੇ ਪੂਰੀ ਡਿਟੇਲ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਵੇਰੇ 8:15 ਵਜੇ। ਤੇ ਇਸੇ ਦੇ ਨਾਲ ਬਾਅਦ ਦੇ ਵਿੱਚ ਕੱਲ ਫਿਰ ਸ਼ਾਮ ਐਸੇ ਟਾਈਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਨਾਲ ਹੋਰ ਜਿਹੜੇ ਜੀ ਟੌਪਿਕ ਸਾਂਝੇ ਕਰਾਂਗੇ। ਜੋ ਵੀ ਕੱਲ ਦੀਆਂ ਅਪਡੇਟਸ ਹੋਣਗੀਆਂ ਪੂਰੇ ਦਿਨ ਦੀਆਂ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੋਣ, ਚਾਹੇ ਉਹ ਕਿਸੇ ਵੀ ਹੋਰ ਜਿਹੜੀ ਜੀ ਘਟਨਾ US ਦੇ ਵਿੱਚ ਘਟੀ ਹੈ ਉਸ ਨੂੰ ਲੈ ਕੇ ਹੋਣ, ਵਰਲਡ ਦੇ ਵਿੱਚ ਕੋਈ ਵੀ ਘਟਨਾ ਉਸ ਨੂੰ ਲੈ ਕੇ ਹੋਵੇ। ਤਦ ਤੱਕ ਲਈ ਜਿਹੜਾ ਜੀ ਅਸੀਂ ਇਜਾਜ਼ਤ ਸਾਨੂੰ ਦਿਓ, ਮੈਨੂੰ ਜਗਮੋਹਨ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ, ਸਾਡੇ ਦੋਨਾਂ ਹੀ ਵੱਲੋਂ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।